ਮਾਮਾ ਹੀ ਇੱਧਰ ਆਓ ਪੱਖਾ ਚਲਾ ਕੇ ਦਿਖਾਣਾ ਇੰਡੀਆ ਦਾ ਪੱਖਾ ਚੱਲਣਾ ਕਿ ਇੰਡੀਆ ਦਾ? ਸਾਡੇ ਦਾਦੇ ਨੇ ਇੰਡੀਆ ਚੋਂ ਲਿਆਂਦਾ ਆ ਪੱਖਾ। ਇੱਕ ਦਫਾ ਇੰਡੀਆ ਚੋਂ ਟੀਮ ਆਈ ਸੀ, ਉਹਨਾਂ ਨੇ ਡਾਇਰੈਕਟ ਇੱਥੋਂ ਬਰਾਏ ਦਾ ਵੀ ਚਲਾ ਕੇ ਦਿਖਾਇਆ ਸੀ। ਨਾਲ ਤੰਦੂਰ ਬੱਤੀ ਗਈ ਨਾ ਬੱਤੀ ਜਿੱਦਾਂ ਦੇਖੋ ਬੱਤੀ ਹੈ ਜਿਹੜਾ ਬੱਤੀ ਗਈ ਹੈ ਇੰਡੀਆ ਚ ਜਾਂਦਾ ਇਹ ਵਾਹ ਤੇ ਮਾਰੇ। जी अस्सलाम वालेकुम दोस्तों, मैं औरंगजेब बेग। इस ਵੇਲੇ मैं खड़ा ਗਵਾਲ ਮੰਡੀ ਲਾਹੌਰ। ਪਹਿਲਾਂ ਤੁਸੀਂ ਆਪਣਾ ਨਾਮ ਦੱਸੋ। ਹਾਂਜੀ अस्सलाम वालेकुम, मेरा नाम सुहेल अरशद है। मेरे दादे ਦਾ ਨਾਮ ਸੀ ਅਬਦੁਲ ਅਜ਼ੀਜ਼। ਇਹ ਸਾਡੇ ਦਾਦੇ ਜੀ ਨੇ ਇੰਡੀਆ ਚੋਂ ਪੱਖਾ ਲਿਆਂਦਾ ਸੀ। ਸਾਡੇ ਵਾਲਦ ਸਾਹਿਬ ਵੀ ਉੱਥੋਂ ਆਏ ਸੀ, ਉਦੋਂ ਉਹਨਾਂ ਦੀ ਉਮਰ ਸੀ 7 ਸਾਲ। ਸਾਡੇ ਦਾਦੇ ਨੇ ਉੱਥੋਂ ਪੱਖਾ ਲਿਆ ਕੇ ਫਿਰ ਇੱਥੇ ਆ ਗਿਆ, ਦੁਕਾਨ ਕੀਤੀ ਬਾਕਾ ਖਾਨੀਆਂ, ਖੰਡ ਕੁਲਚੇ ਅੰਮ੍ਰਿਤਸਰੀ ਖੰਡ ਕੁਲਚਾ। ਅੰਮ੍ਰਿਤਸਰੀ ਇਹ ਜਿਹੜਾ ਖੰਡ ਕੁਲਚਾ ਨਾ ਅੰਮ੍ਰਿਤਸਰੀ ਹੈ। ਅੱਛਾ, ਵਾਹ ਜੀ ਵਾਹ। ਇੱਕ ਤਵਾ ਕੱਢ ਕੇ ਅੱਗੇ ਦਾ ਤੇ ਆਪਣਾ ਇਹ ਤੁਹਾਡੇ ਦਾਦਾ ਜੀ ਨੇ ਇਹ ਕਾਰੋਬਾਰ ਸ਼ੁਰੂ ਕੀਤਾ? ਹਾਂਜੀ, ਫਿਰ ਸਾਡੇ ਵਾਲਦ ਸਾਹਿਬ ਨੇ ਕੀਤਾ, ਫਿਰ ਹੁਣ ਅਸੀਂ ਕਰ ਰਹੇ ਹਾਂ। ਵਾਹ ਜੀ ਵਾਹ। ਇਹ ਕਿਹੜਾ ਇਲਾਕਾ ਕਹਿ ਲੋ ਆਂਦਾ ਜਿੱਥੇ ਤੁਹਾਡਾ ਦੁਕਾਨ ਹੈਗੀ? ਇਹ ਗਵਾਲ ਮੰਡੀ ਰੇਲਵੇ ਰੋਡ। ਠੀਕ ਹੈ, ਬਿਲਕੁਲ ਸਹੀ ਹੋ ਗਿਆ। ਲੋ ਜੀ ਦੋਸਤੋ, ਇਹ ਸਾਡੇ ਨਾਲ ਨੇ ਦੋਸਤ ਤੇ ਇਹ ਬੜੀ ਅੱਛੀ ਹੈ, ਬਾਕਾ ਖਾਨੀ ਵੀ ਬਣਾ ਰਹੇ ਨੇ। ਤੇ ਇਹ ਜਨਾਬ ਅੰਮ੍ਰਿਤਸਰੀ ਸੂਈ ਗੈਸ, ਇਹ ਅੰਮ੍ਰਿਤਸਰੀ ਖੰਡ ਕੁਲਚਾ, ਅੰਮ੍ਰਿਤਸਰੀ ਖੰਡ ਕੁਲਚਾ। ਤੇ ਇਹ ਜਨਾਬ ਤੁਹਾਨੂੰ ਇਹਨਾਂ ਦਾ ਦਿਖਾ ਰਿਹਾ। ਗੈਸ ਵੀ ਨਹੀਂ ਲੱਗਾ ਹੋਇਆ, ਕੋਲਿਆਂ ਦੇ ਬਣਦੀ ਪਈ। ਵਾਹ ਜੀ ਵਾਹ। ਅੱਛਾ ਵੇਖੋ ਜਨਾਬ, ਇਹਦੀ ਖਾਸ ਗੱਲ ਇਹ ਵੀ ਕਿ ਨੈਚੁਰਲ ਜਿਹੜੀ ਗੈਸ ਹੈ ਨਾ, ਜਿਹੜੀ ਕੁਦਰਤੀ ਇਹ ਕੋਲਾ ਤੋਂ ਹੀ ਦੇਖੋ, ਇਹ ਦੇਖੋ ਇਹ ਤੁਖਦਾ ਪਿਆ ਨਜ਼ਰ ਆਇਆ ਜੀ। ਇਹ ਜਨਾਬ ਬਣਦਾ ਪਿਆ ਕੋਲਿਆਂ ਦੀ ਅੱਗ ਤੇ ਨੈਚੁਰਲ ਕਿਸਮ ਦਾ। ਤੇ ਇਹ ਲਾਹੌਰ ਦੇ ਇਸ ਤਰ੍ਹਾਂ ਦੇ ਨੈਚੁਰਲ ਜਿਹੜੇ ਬਣਦੇ ਨੇ ਘੱਟ ਹੀ ਨੇ। ਲੋਕਾਂ ਨੇ ਗੈਸ ਲਾਈ ਹੈ ਤੇ ਉਹਦੇ ਨਾਲ ਜਨਾਬ ਬਣਾ ਕੇ ਤੇ ਮਿੰਟਾਂ ਸਕਿੰਟਾਂ ਤਿਆਰ। ਤੇ ਇਹ ਜਨਾਬ ਦੁਕਾਨ ਵੀ ਉਹੀ ਪੁਰਾਣੀ ਬਣੀ ਹੈ ਤੇ ਇਹਨਾਂ ਦੋਸਤਾਂ ਨੇ ਬੜੀ ਸਾਂਭ ਕੇ ਰੱਖੀ। ਹੁਣ ਕਾਲੀ ਇਸ ਲਈ ਕਿ ਇਹਨਾਂ ਦਾ ਕੰਮ ਹੀ ਕੋਲੇ ਵਾਲਾ ਹੈ। ਅਦਰਵਾਈਜ਼ ਜਿਹੜੀ ਇਹਦੀ ਅੱਛੀ ਹਾਲਤ ਇਸ ਲਈ ਮੈਂ ਕਹਿ ਰਿਹਾ, ਛੱਤਾਂ ਵੀ ਓਰੀਜਨਲ ਨੇ, ਇਹਦੀਆਂ ਦੀਵਾਰਾਂ ਵੀ ਓਰੀਜਨਲ ਨੇ। ਤੇ ਇਹ ਜਿਹੜੇ ਇਹਦੇ ਦਰਵਾਜ਼ੇ ਨੇ ਨਾ, ਇਹ ਦੇਖੋ, ਇਹ ਵੀ ਦੇਖੋ ਓਰੀਜਨਲ ਨੇ, ਇਹ ਕੁੰਡੇ ਓਰੀਜਨਲ ਨੇ। ਇਹ ਦੇਖੋ ਨਾ ਕਿੱਡਾ ਖੂਬਸੂਰਤ ਕੰਮ ਹੋਇਆ। ਇਹ ਥੋੜਾ ਜਿਹਾ ਇਹਨੂੰ ਇਹ ਦੇਖੋ, ਵਾਹ ਜੀ। ਇਹ ਦੇਖੋ ਦੋਸਤੋ, ਇਹ ਜਾਲੀ ਜਿਸ ਤਰ੍ਹਾਂ ਉਸ ਦੌਰ 'ਚ ਬਣਾਉਂਦੇ ਸਨ, ਖੱਤਰੀ ਦੁਕਾਨਾਂ ਬਣਾਉਂਦੇ ਸਨ ਉਸੇ ਸਟਾਈਲ ਦੀ। ਤੇ ਇਹ ਦਰਵਾਜ਼ਾ ਬਣਿਆ, ਵਾਹ ਜੀ ਵਾਹ। ਅੱਛਾ, ਇਹ ਹੋ ਗਿਆ ਜਨਾਬ, ਖੁੱਲ ਗਿਆ। ਤੇ ਇਹ ਜਨਾਬ ਇਹਨਾਂ ਨੇ ਸ਼ੋਰੂਮ ਇੱਥੇ ਬਣਾਇਆ, ਇਹ ਅੰਮ੍ਰਿਤਸਰੀ ਖੰਡ ਕੁਲਚਾ। ਤੇ ਇਹ ਜਨਾਬ ਬਾਕਰਖਾਨੀਆਂ। ਤੇ ਇਹ ਮੈਂ ਤੁਹਾਨੂੰ ਥੋੜਾ ਪਿੱਛੇ ਹੋ ਕੇ ਦੁਕਾਨ ਦਿਖਾ ਲੈਣਾ। ਦੇਖੋ ਇਹ ਹੈਗਾ ਰੇਲਵੇ ਰੋਡ, ਇੱਧਰ ਮਤਲਬ ਅੱਗੇ ਮਿਊ ਹਸਪਤਾਲ ਨੂੰ ਨਿਕਲ ਜਾਂਦਾ। ਇਹ ਇਹਨਾਂ ਦੀ ਸ਼ਾਪ ਆ ਗਈ, ਇਹ ਨਿਕਲ ਜਾਂਦਾ ਅੱਗੇ ਰੇਲਵੇ ਸਟੇਸ਼ਨ ਨੂੰ, ਰੇਲਵੇ ਸਟੇਸ਼ਨ ਨੂੰ। ਤੇ ਇਹ ਬਿਲਕੁਲ ਇਹਨਾਂ ਦੇ ਸਾਹਮਣੇ ਹੈਗੀ ਅੰਮ੍ਰਿਤਧਾਰਾ, ਜਿਹੜੀ ਕਿ ਪੁਰਾਣੀ ਸਭ ਤੋਂ ਇੱਕ ਬੜੀ ਜ਼ਬਰਦਸਤ ਫਾਰਮੇਸੀ ਸੀ। ਇੱਕ ਹਿੰਦੂ ਰਿਚ ਬੰਦਾ ਸੀ, ਹਕੀਮ ਸਨ, ਉਹਨਾਂ ਨੇ ਬਣਾਈ ਸੀ। ਤੇ ਇਹ ਉਹਨਾਂ ਦੀ ਫਾਰਮੇਸੀ ਦੇ ਸਾਹਮਣੇ ਇਹ ਜਨਾਬ ਲੱਗੀ। ਦਵਾਖਾਨਾ ਉਹ ਵੀ ਹੈ ਨਾ, ਉਹ ਦਿੱਲੀ ਵਾਲੇ ਨੇ, ਉਹ ਵੀ ਦਿੱਲੀ ਚੋਂ ਆਏ ਹੈਗੇ। ਇਹ ਜਨਾਬ ਲਿਖਿਆ ਜੀ ਦਵਾਖਾਨਾ ਹਕੀਮ ਅਜਮਲ ਖਾਨ, ਇਹ ਦਿੱਲੀ ਲਾਹੌਰ। ਇਹ ਦਿੱਲੀ ਤੋਂ ਆਏ ਸਨ ਜਦੋਂ ਪਾਰਟੀਸ਼ਨ ਹੋਈ ਹੈ। ਤੇ ਉਹਨਾਂ ਨੇ ਅਜਮਲ, ਤੇ ਬੜਾ ਮਸ਼ਹੂਰ ਦਵਾਖਾਨਾ ਇੱਥੇ ਨਾ ਪਾਕਿਸਤਾਨ ਦੇ ਵਿੱਚ, ਹਕੀਮ ਅਜਮਲ ਸਾਹਿਬ ਦੀਆਂ ਜਿਹੜੀ ਦਵਾਈਆਂ ਨੇ। ਤੇ ਇਹ ਜਨਾਬ ਆ ਗਿਆ ਵਿੱਚ, ਤੁਹਾਨੂੰ ਉਹੀ ਦੱਸਿਆ ਪੱਖਾ, ਜਿਹੜਾ ਕਿ ਭਾਈ ਨੇ ਸਾਨੂੰ ਚਲਾ ਕੇ ਵੀ ਦੱਸਿਆ। ਇਹ ਜੇ 47 ਦੀ ਨਿਸ਼ਾਨੀ ਇਹਨਾਂ ਦੇ ਬਜ਼ੁਰਗ ਉੱਥੋਂ ਲੈ ਕੇ ਆਏ ਸਨ ਪੱਖਾ, ਤੇ ਅੱਜ ਵੀ ਇਹਨਾਂ ਨੇ ਸੰਭਾਲ ਕੇ ਰੱਖਿਆ। ਇਸ ਤਰ੍ਹਾਂ ਦਾ ਪੱਖੇ ਉਹਨਾਂ ਕੋ ਬਣਾ ਸਕਦਾ, ਵੇਖੋ ਹਾਲਾਤ ਕਿੱਡਾ ਖੂਬਸੂਰਤ ਹੈ। ਤੇ ਇਹਨੂੰ ਜਨਾਬ ਤੁਸੀਂ ਮੇਰੇ ਹਾਲ 100 ਸਾਲ ਹੋ ਗਏ ਨੇ, ਕਿਉਂਕਿ 75 ਸਾਲ ਤੇ ਪਾਕਿਸਤਾਨ ਨੂੰ ਬਣਿਆ ਹੋ ਗਏ ਨੇ। ਤੇ ਉਹਨੂੰ ਇਹ ਪਹਿਲਾਂ ਤੋਂ ਨਾ ਖਰੀਦਿਆ ਹੋਣਾ। ਤੇ ਇਹ ਜਨਾਬ ਇਹ ਕੀ ਬਣਾਉਣ ਲੱਗੇ? ਥੋੜਾ ਜਿਹਾ ਤੁਹਾਨੂੰ ਬੰਦ ਇੱਕ ਅੱਛਾ ਸਹੀ। ਲੋ ਜੀ, ਇਹ ਸਪੈਸ਼ਲ ਬਾਕਰਖਾਨੀ ਬਣਦੀ ਪਈ। ਉਹ ਬਾਕਰਖਾਨੀ ਜਿਹੜੀ ਆਮ ਦੁਕਾਨਾਂ ਤੇ ਮਿਲਦੀ ਹੈ, ਇਹ ਉਹ ਨਹੀਂ। ਇਹ ਇਸ ਲਈ ਉਹ ਨਹੀਂ ਹੈਗਾ ਕਿ ਇਹ ਦੇਖੋ ਜਿਸ ਤਰ੍ਹਾਂ ਕੋਲਿਆਂ ਦੀ ਅੱਗ ਦੇ ਪੱਕੀ, ਇਹ ਕਿਉਂਕਿ ਇਹ ਦੇਖੋ ਨਾ ਸੁਰਾਖ ਹੈ ਜਿਸ ਤਰ੍ਹਾਂ ਨੇ। ਇਹ ਦੇਖੋ, ਇਹ ਸਾਨੂੰ ਭਾਈ ਦਿਖਾ ਰਹੇ ਨੇ। ਵਾਹ ਜੀ ਵਾਹ। ਇਹ ਦੋਵੇਂ ਤਰ੍ਹਾਂ ਅਲੱਗ-ਅਲੱਗ ਕਰਕੇ ਦਿਖਾਇਓ, ਅਲੱਗ-ਅਲੱਗ ਕਰਕੇ। ਇਹ ਦੇਖੋ, ਇਹਦੇ ਨਾ ਸਪੈਸ਼ਲ ਸੁਰਾਖ ਨੇ। ਤੇ ਇਹ ਜਨਾਬ ਇਹ ਦੇਖੋ, ਇਹਨਾਂ ਕੋਲ ਖੂਬਸੂਰਤ ਖਤਾਈਆਂ ਤੇ ਖੰਡ ਕੁਲਚੇ, ਅੰਮ੍ਰਿਤਸਰੀ ਖੰਡ ਕੁਲਚਾ, ਅੰਮ੍ਰਿਤਸਰੀ ਖੰਡ ਕੁਲਚਾ। ਵਾਹ ਜੀ ਵਾਹ। ਲੋ ਜੀ, ਮੈਨੂੰ ਅਚਾਨਕ ਹੀ ਇਸ ਦੁਕਾਨ ਤੇ ਆਇਆ ਤੇ ਮੈਨੂੰ ਬੜਾ ਇਸ ਲਈ ਮਜ਼ਾ ਆਇਆ ਹੈ ਕਿ ਇਹ ਜਿਹੜੇ ਸਾਡੇ ਭਾਈ ਨੇ, ਇਹਨਾਂ ਦੇ ਬਜ਼ੁਰਗ ਇੰਡੀਆ ਚੋਂ ਆਏ ਤੇ ਉਹਨਾਂ ਆ ਕੇ ਆਪਣਾ ਸਭ ਕੁਝ ਛੱਡ ਆਏ ਉੱਥੇ, ਨਵੇਂ ਸਿਰੇ ਤੇ ਬਿਜ਼ਨਸ ਇੱਥੇ ਆਪਣੇ ਕਾਰੋਬਾਰ ਸਟਾਰਟ ਕੀਤੇ। ਤੇ ਅੱਗੋਂ ਉਹਨਾਂ ਦੀ ਜਿਹੜੀ ਆਲ ਔਲਾਦ, ਉਹਨਾਂ ਦੇ ਜਿਹੜੇ ਬੱਚੇ ਨੇ, ਉਹ ਵੀ ਮਾਸ਼ਾਅੱਲਾ ਉਹਨਾਂ ਨੇ ਆਪਣੇ ਦਾਦੇ ਤੇ ਜਿਹੜੇ ਪਿਓ ਦਾਦੇ ਦੀ ਜਿਹੜਾ ਹੈਗਾ ਬਿਜ਼ਨਸ ਹੈ ਉਹਨੂੰ ਰੱਖਿਆ ਹੈ, ਔਰ ਬੜੀ ਕੁਆਲਿਟੀ ਚੀਜ਼ਾਂ ਤਿਆਰ ਕਰਦੇ। ਗੱਲ ਇਹ ਹੈ ਕਿ ਮੀਆਂ ਨਵਾਜ਼ ਸ਼ਰੀਫ ਹੋਣਾ ਨੇ ਵੀ ਇੱਥੇ ਆ ਕੇ ਕਈ ਦਫਾ ਕੁਲਚਾ ਖਾਧਾ। ਵਾਹ ਜੀ ਵਾਹ। ਸਾਬਕ ਵਜ਼ੀਰ ਆਜ਼ਮ ਜਿਹੜੇ ਸਨ, ਤੇ ਹਮਜ਼ਾ ਨੇ ਵੀ ਖਾਧਾ ਇੱਥੇ ਕਈ ਦਫਾ ਕੁਲਚਾ।
ਤੇ ਕਈ ਐਕਟਰ ਆਏ ਨੇ ਇਸ ਦੁਕਾਨ ਦੇ ਉੱਤੇ, ਫਿਲਮੀ ਐਕਟਰ, ਡਰਾਮੇ ਵਾਲੇ ਐਕਟਰ। ਲਓ ਜੀ ਭਾਈ ਸਾਹਿਬ ਨੇ ਕਿਹਾ, ਉਹਨਾਂ ਆਖਿਆ ਕਿ ਜੀ ਇਹ ਜਿਹੜਾ ਸਾਡਾ ਖੰਡ ਕੁਲਚਾ ਨਾ, ਇਹ ਇੱਥੇ ਬੜੇ ਜਿਹੜੇ ਨਾ ਉਹ ਆਏ ਨੇ ਸਾਬਕ ਵਜ਼ੀਰ ਆਜ਼ਮ ਪਾਕਿਸਤਾਨ ਦੇ ਨੇ। ਅਗਰ ਕੋਈ ਇੰਡੀਆ 'ਚ ਦੇਖ ਰਹੇ ਨੇ ਦੋਸਤ, ਉਹਨਾਂ ਨੇ ਦੱਸ ਦਿੱਤੀ ਕਿ ਨਵਾਜ਼ ਸ਼ਰੀਫ ਜਿਹੜੇ ਸਾਬਕ ਵਜ਼ੀਰ ਆਜ਼ਮ ਨੇ, ਇਹ ਉਹਨਾਂ ਦਾ ਇਲਾਕਾ ਹੈ ਬੇਸਿਕਲੀ। ਗਵਾਲ ਮੰਡੀ ਇੱਥੇ ਪੈਦਾ ਹੋਏ ਜਾਂ ਇੱਧਰ ਉਹ ਜੰਮੇ ਪਲੇ, ਇਹਨਾਂ 'ਚ ਖੇਡਦੇ ਰਹੇ ਨੇ। ਤੇ ਉਹਨਾਂ ਕਿਹਾ ਕਿ ਜੋ ਹਲੇ ਵੀ ਇੱਥੇ ਸਾਡਾ ਐਡਾ ਮਸ਼ਹੂਰ ਹੈਗਾ ਅੰਮ੍ਰਿਤਸਰੀ ਖੰਡ ਕੁਲਚਾ, ਕਿ ਇੱਥੇ ਖਾਣ ਹੁੰਦੇ ਸਨ। ਫਿਰ ਇੱਥੇ ਐਕਟਰ ਜਿਹੜੇ ਨੇ, ਕਿਉਂਕਿ ਇੱਥੇ ਅੰਦਰੂਨੀ ਸ਼ਹਿਰ ਦਾ ਏਰੀਆ ਹੈਗਾ, ਔਰ ਇੱਥੇ ਜ਼ਾਰੀ ਬਾਤ ਹੈ ਕਿ ਇੱਥੇ ਲੋਕੀ ਫਿਰਦੇ ਰਹਿੰਦੇ ਨੇ ਸ਼ਾਮ ਨੂੰ, ਐਕਟਰ, ਔਰ ਬੜੀ ਵੱਡੀ ਫਿਲਮ ਇੰਡਸਟਰੀ, ਡਰਾਮਾ ਇੰਡਸਟਰੀ ਸੀ। ਤੇ ਉਹ ਵੀ ਸਾਡੇ ਕੋਲ ਸਪੈਸ਼ਲ ਖਾਣ ਆਉਂਦੇ ਸਨ। ਤੇ ਇਸ ਲਈ ਇਹਨਾਂ ਦਾ ਜਿਹੜਾ ਨਾ ਇਹ ਆਪਣਾ ਬੜਾ ਮੈਨੂੰ ਅੱਛਾ ਲੱਗਿਆ ਵੇਖ ਕੇ, ਔਰ ਬੜੀ ਅੱਛੀ ਖੁਸ਼ਬੂ ਆ ਰਹੀ ਹੈ। ਅਗਰ ਤੁਸੀਂ ਲਾਹੌਰ 'ਚ ਰਹਿੰਦੇ ਹੋ ਤੇ ਫਿਰ ਯਕੀਨਨ ਤੁਸੀਂ ਇਹ ਦੁਆਖਾਨਾ ਹਕੀਮ ਅਜਮਲ ਹੈਗਾ ਰੇਲਵੇ ਰੋਡ ਤੇ, ਇਹਦੇ ਬਿਲਕੁਲ ਸਾਹਮਣੇ ਛੋਟੀ ਜਿਹੀ ਦੁਕਾਨ ਹੈ, ਲੇਕਿਨ ਇਹਨਾਂ ਦਾ ਕੁਆਲਿਟੀ ਜਿਹੜੀ ਹੈ ਨਾ। ਲਓ ਜੀ ਇਹ ਜਨਾਬ ਅਸੀਂ ਖੁਦ ਵੀ ਖਾ ਕੇ ਵੇਨੇ ਆ, ਤੇ ਅਗਰ ਇਮਾਨਦਾਰੀ ਨਾਲ ਤੁਹਾਨੂੰ ਦੱਸਾਂਗਾ, ਅੱਲਾ ਦੀ ਕਸਮ ਇਮਾਨਦਾਰੀ ਨਾਲ ਦੱਸਾਂਗਾ, ਅਗਰ ਮਜ਼ੇਦਾਰ ਹੋਏਗਾ ਤਾਂ ਵੀ ਦੱਸਾਂਗਾ, ਅਗਰ ਵਿੱਚ ਕਮੀ ਪੇਸ਼ੀ ਤਾਂ ਵੀ ਦੱਸਾਂਗਾ, ਮੈਂ ਰਹੀ ਨਹੀਂ ਕਰਾਂਗਾ। ਇਹਦੇ ਅੰਮ੍ਰਿਤਸਰੀ ਪਿਓਰ ਸੂਜੀ ਦਾ ਭਾਈ ਅੱਲਾ ਜਾਣਦਾ ਮਜ਼ਾ ਆ ਗਿਆ, ਆ ਮੂੰਹ ਬਾਹਰ ਨਾਲ ਖੁਰ ਗਿਆ। ਇਹ ਦੇਖੋ ਕੁਝ ਚੀਜ਼ਾਂ ਦੋਸਤੋ ਤੁਹਾਨੂੰ ਜਗ੍ਹਾ ਜਗ੍ਹਾ ਤੋਂ ਨਹੀਂ ਮਿਲਦੀਆਂ, ਇਹ ਕੁਦਰਤੀ ਗੱਲ ਹੈ। ਕਈਆਂ ਦੇ ਹੱਥ ਜ਼ਾਇਕਾ ਹੁੰਦਾ। ਤੁਸੀਂ ਅਗਰ ਲਾਹੌਰ ਰਹਿੰਦੇ ਹੋ ਨਾ, ਕਮ ਸੇ ਕਮ ਇੱਕ ਵਾਰੀ ਤੇ ਟਰਾਈ ਜ਼ਰੂਰ ਕਰਿਓ, ਮੇਰੇ ਕਹਿਣ ਤੇ ਕਰਿਓ। ਉਹਦੀ ਰੀਜ਼ਨ ਹੈ ਕਿ ਫਿਰ ਤੁਸੀਂ ਇਹਨਾਂ ਨੂੰ ਆਰਡਰ ਦੇਣੇ ਕਰਨੇ ਨੇ। ਇਹ ਲੋਕਲ ਤੇ ਜਿਹੜਾ ਬਣਾਉਂਦੇ ਇਹ ਆਰਡਰਾਂ ਤੇ ਬੜਾ ਮਾਲ ਦਿੰਦਾ ਜਾਂਦਾ, ਠੀਕ ਹੈ ਨਾ। ਜਦ ਤੁਸੀਂ ਦੇਖ ਸਕਦੇ ਨਾ ਬਣਾ ਲੱਗੇ ਨੇ ਬਦਾਮ ਵਾਲੇ, ਦੇਸੀ ਘਿਓ ਦੇ, ਕਾਜੂ ਪੀਸੇ ਵਾਲੇ, ਅੱਛਾ ਹਰ ਸ਼ੈ ਲੱਗੇਗੀ ਹਾਂ, ਹਾਂ। ਆਰਡਰ ਤੇ। ਇਹ ਰੈਗੂਲਰ ਅਸੀਂ ਲਾਣੇ ਆ, ਜਿਹੜੇ ਬਦਾਮ ਪੀਸੇ ਵਾਲੇ ਹੋਣਗੇ, ਦੇਸੀ ਘਿਓ ਦੇ ਹੋਣਗੇ, ਉਹ ਆਰਡਰ ਤੇ ਲੱਗਣਗੇ ਇਨਸ਼ਾਅੱਲਾ। ਉਹ ਤੁਹਾਨੂੰ ਇਹ ਵੀ ਮਜ਼ਾ ਆਏਗਾ, ਉਹ ਖਾਣ ਦਾ ਤੁਹਾਨੂੰ ਹੋਰ ਮਜ਼ਾ ਆਏਗਾ। ਵਾਹ ਜੀ ਵਾਹ।